जी जी डॉक्टर साहब। हाँ जी, ये पौड़ी नंबर 17। असंख जप, असंख भाव, असंख पूजा। नहीं बीबा जी, ये पौड़ी ये पहली पौड़ियां पहले तुसी अपना रिसाइट कर दो। ठीक है जी, एक एक करके 17 पहला करके फिर 18 के इकट्ठियां कर दें। 17 18 19 17 कर दियो पहले, तो फिर 18 भी नाल ही कर दो। अच्छा जी। असंख जप, असंख भाव, असंख पूजा, असंख तप ताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सूर मोह भक्सार, असंख मौन लिबलाए तार, कुदरत कवन कहा विचार, वार्या न जावा एक बार, जो तुद भावे साई भलीकार, तू सदा सलामत निरंकार। जपजी साहब पौड़ी नंबर 18। असंख मूर्ख अंध घोर, असंख चोर हराम खोर, असंख अमर कर जाए जोर, असंख गल वड हत्या कमाए, असंख पापी पाप कर जाए, असंख कुड़ियार कूड़े फिराए, असंख मलेश मल भख खाए, असंख निंदक सिर करे भार, नानक नीच कहे विचार, वार्या ना जावा एक बार, जो तुद भावे साई परिकार, तू सदा सलामत निरंकार। पौड़ी नंबर 19। असंख नाम असंख थाव, अगम अगम असंख लो, असंख लो, असंख नाम असंख थाव, अगम अगम असंख लो, असंख कहे सिर भार हुए, अखरी नाम अखरी साला, अखरी ज्ञान गीत गुण गा, अखरी लिखण बोलन बाण, अखरा सिर संजोग वखाण, जिन ए लिखे तिस सिर नाए, जे फुरमाए तिव तिव पाए, जेता कीता तेता नाव, बिन नामे नाही को थाओ, कुदरत कवण कहा विचार, वार्या न जावा एक बार, जो तुद भावे साई भलीकार, तू सदा सलामत निरंकार। ठीक है जी, ये हुण जिहड़ी तू सदा सलामत निरंकार वाली जिहड़ी सीरीज है, ये तुसी मुकम्मल कर दिती है 19 च। असंख जप। अच्छा, हुण तुसी ਇਹ ਜਿਹੜੀ पौड़ी है 17 नंबर पौड़ी है, ਇਹਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜਾ ਕੁਐਸਚਨ ਜਿਹੜਾ ਉਹ ਪਹਿਲੇ ਜਿਹੜਾ ਰੇਜ਼ ਹੋਇਆ ਹੈ ਇਸ ਤੋਂ ਪਹਿਲੀ ਪੌੜੀ ਦੇ ਵਿੱਚ, ਉਸ ਨੂੰ ਜਿਹੜੀ ਕਿਵੇਂ ਕਿਵੇਂ ਸਮਝਿਆ ਜਾਂਦਾ ਹੈ ਜਾਂ ਕਿਵੇਂ ਕਿਵੇਂ ਉਹਨੂੰ ਮਹਿਸੂਸ ਕੀਤਾ ਜਾਂਦਾ ਹੈ ਪੋਜ਼ਿਟਿਵ ਤਰੀਕੇ, ਇਹ ਉਹਦੀ ਪੋਜ਼ਿਟਿਵ ਪੱਖ ਨੇ ਜਿਨ੍ਹਾਂ ਦੇ ਬਾਰੇ ਚ ਇਸ ਪੌੜੀ ਵਿੱਚ ਬਾਬਾ ਗੁਰੂ ਨਾਨਕ ਜੀ ਨੇ ਜਿਹੜੇ ਲਿਖੇ ਨੇ। असंख जप यानी बेअंत तरीके दे नाल विरद कीते जांदे ने, जिक्र कीता जांदा है, जप कीता जांदा है। बेअंत असंख भाव, बेअंत तरह दे लोकां दे जज्बे हुंदे ने, यानी प्यार दा, किसी अपना भाव दा मतलब हुंदा है पैशन, जज्बा, ते असंख भाव मतलब बेअंत तरह दे जज्बियां दे नाल लोकी याद करदे ने।
असंख पूजा ते बेअंत ਤਰ੍ਹਾਂ ਨਾਲ ਲੋਕੀ ਪੂਜਾ ਵੀ ਕਰਦੇ ਨੇ ਉਹਦੀ। ਅਸੰਖ ਤਪ ਤਾਓ, ਅਸੰਖ ਪੂਜਾ ਤੁਸੀਂ ਦੇਖੋਗੇ ਨਾ ਕਿ ਇਹ ਜਿਹੜੀ ਹਰ ਅਸੰਖ ਦੇ ਨਾਲ ਆ ਰਹੀ ਹੈ। ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪ ਤਾਓ, ਇਹਨਾਂ ਸਾਰਿਆਂ ਦੇ ਪਿੱਛੇ ਕੋਈ ਮਤਲਬ ਕਿਸੇ ਖਾਸ ਟੋਲੇ ਜਾਂ ਕਿਸੇ ਖਾਸ ਗਰੁੱਪ ਵੱਲ ਵੀ ਇਸ਼ਾਰਾ ਕੀਤਾ ਹੋਇਆ ਹੁੰਦਾ ਹੈ। ਜਿਵੇਂ ਪੂਜਾ ਦਾ ਮਤਲਬ ਇਹ ਅੰਡਰਸਟੂਡ ਹੈ ਇਹਦੇ 'ਚ ਕਿ ਇਹ ਜਿਹੜੇ ਆਰਗੇਨਾਈਜ਼ਡ ਰਿਲੀਜਨ ਵਾਲੇ ਨੇ ਉਹ ਬੇਅੰਤ ਤਰੀਕਿਆਂ ਦੇ ਨਾਲ ਉਹਦੀ ਪੂਜਾ ਕਰਦੇ ਨੇ। ਅਸੰਖ ਤਪ ਤਾਓ, ਬੇਅੰਤ ਤਰੀਕਿਆਂ ਦੇ ਨਾਲ ਸਾਹ ਦੀ ਜਿਹੜੀ ਹੈ ਉਹ ਐਕਸਰਸਾਈਜ਼ ਕੀਤੀ ਜਾਂਦੀ ਹੈ। ਜਾਂ ਅੱਛਾ, ਹੁਣ ਇਹ ਜਿਹੜੀ ਹੈ ਇਹ ਯੋਗ ਦੁਆਲਿਆਂ ਦੀ ਵੱਲ ਇਸ਼ਾਰਾ ਹੈ। ਸੰਖ ਤਪ ਤਾਓ, ਸਾਹ ਦੀ ਜਿਹੜੀ ਚੜਾਉਣਾ ਤੇ ਸਾਹ ਨੂੰ ਮੁਖਤਲਿਫ ਤਰੀਕਿਆਂ ਦੇ ਨਾਲ ਮਹਿਸੂਸ ਕਰਨਾ। ਜਿਵੇਂ ਅਸੀਂ ਉਹਦੇ ਬਾਰੇ ਸ਼ਾਹ 'ਚ ਪੜ੍ਹਿਆ ਸੀ ਕਿ ਜਿਹੜੀ ਤਪ 10ਵੇਂ ਦੁਆਰ 'ਚ ਸਾਸ ਚੜਾਉਣੀ, ਤੇ ਇਹ ਯੋਗ ਵੱਲ ਇਸ਼ਾਰਾ ਹੈ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਯਾਨੀ ਕਈ ਤਰ੍ਹਾਂ ਦੇ ਗ੍ਰੰਥ, ਯਾਨੀ ਜਿਹੜੇ ਤੇ ਵੇਦਾਂ ਦਾ ਪਾਠ ਕੀਤਾ ਜਾਂਦਾ ਹੈ, ਉਹਨਾਂ ਨੂੰ ਬਾਰ-ਬਾਰ ਪੜ੍ਹਿਆ ਜਾਂਦਾ ਹੈ। ਅਸੰਖ ਜੋਗ ਮਨ ਰਹੇ ਉਦਾਸ, ਤੇ ਬੇਅੰਤ ਤਰ੍ਹਾਂ ਦੇ ਯੋਗ ਦੇ ਗਰੁੱਪ ਨੇ ਜਾਂ ਯੋਗ ਦੇ ਅੰਦਾਜ਼ ਨੇ, ਤੇ ਜਿਨ੍ਹਾਂ ਵਿੱਚ ਮਨ ਜਿਹੜਾ ਹੈ ਉਹਨੂੰ ਉਦਾਸ ਰੱਖਿਆ ਜਾਂਦਾ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ, ਬੇਅੰਤਰਾਂ ਦੇ ਭਗਤ ਨੇ ਜਿਨ੍ਹਾਂ ਵਿੱਚ ਗੁਣ ਗਿਆਨ, ਜਿਨ੍ਹਾਂ ਵਿੱਚ ਗੁਣ ਨੇ, ਖੂਬੀਆਂ ਨੇ, ਗਿਆਨ ਇਲਮ ਹੈ ਉਹਨਾਂ ਦੇ ਵਿੱਚ, ਔਰ ਸੋਚ ਹੈ ਉਹਨਾਂ ਦੇ ਵਿੱਚ। ਅਸੰਖ ਸਤੀ, ਅਸੰਖ ਦਾਤਾਰ, ਇਸੇ ਤਰ੍ਹਾਂ ਬੇਅੰਤਰਾਂ ਦੇ ਸੱਚ ਨੇ ਜਾਂ ਸੱਚ ਦੇ ਆਧਾਰ ਨੇ। ਅਸੰਖ ਦਾਤਾਰ ਤੇ ਬੇਅੰਤਰਾਂ ਦੀਆਂ ਜਿਹੜੀ ਉਹ ਕੁਰਬਾਨੀਆਂ ਦੇਣ ਵਾਲੇ ਨੇ ਜਾਂ ਵੰਡਣ ਵਾਲੇ ਨੇ। ਅਸੰਖ ਸ਼ੂਰ, ਅਸੰਖ ਯਾਨੀ ਬੇਅੰਤ ਤਰੀਕੇ ਦੇ, ਬੇਅੰਤ ਕਿਸਮ ਦੇ ਬਹਾਦਰ ਨੇ। ਸੂਰ ਦਾ ਮਤਲਬ ਆ ਬਹਾਦਰ ਨੇ। ਮੂੰਹ ਭਖਸਾਰ, ਜਿਹੜੇ ਮੂੰਹ ਨਾਲ, ਭਖ ਦਾ ਮਤਲਬ ਹੈ, ਸਾਰ ਦਾ ਮਤਲਬ ਹੁੰਦਾ ਹੈ ਲੋਹਾ, ਜਿਹੜੇ ਕਿ ਮੂੰਹ ਨਾਲ ਲੋਹਾ ਫੱਕ ਲੈਂਦੇ ਨੇ। ਇਹਦਾ ਮਤਲਬ ਹੈ ਕਿ ਜਿਹੜਾ ਔਖੇ ਤੋਂ ਔਖਾ ਜਿਹੜੀ ਹਕੀਕਤ ਹੈ ਉਹਨੂੰ ਸਮਝ ਲੈਂਦੇ ਨੇ। ਅਸੰਖ ਮੋਨ ਲਿਵ ਲਾਤਾਰ, ਤੇ ਬੇਅੰਤ ਤਰੀਕੇ ਦੇ ਨਾਲ ਉਹ ਕੀ ਕਹਿੰਦੇ ਨੇ, ਕੰਟੈਂਪਲੇਸ਼ਨ ਦੇ ਮੋਡ ਦੇ ਵਿੱਚ ਰਹਿੰਦੇ ਨੇ। ਮੌਨ ਮਤਲਬ ਚੁੱਪ, ਤੇ ਲਿਵ ਲਾਤਾਰ ਕੰਟੀਨਿਊਸ ਜਿਹੜੀ ਕੰਟੈਂਪਲੇਸ਼ਨ ਹੈ ਉਹ ਕਰਦੇ ਨੇ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਕੁਦਰਤ ਦੇ ਬਾਰੇ ਵਿੱਚ ਕੀ ਵਿਚਾਰ ਕੀਤਾ ਜਾਵੇ, ਜਿਹਨੂੰ ਕਿ ਇੱਕ ਵਾਰੀ
ਇੱਕ ਵਾਰੀ ਵਿੱਚ ਤੁਸੀਂ ਭੁਗਤਾ ਨਹੀਂ ਸਕਦੇ। ਜੋ ਤੁਧ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਤੇ ਪਿਛਲੇ ਅਸੀਂ ਕਰਦੇ ਆਏ ਹਾਂ। ਹੁਣ ਪਹਿਲੇ ਜਿਹੜੀਆਂ ਨਾ ਇਸ ਪੌੜੀ ਦੇ ਜਿਹੜੀਆਂ ਕਨਸੈਪਟਸ ਨੇ ਉਹਨਾਂ ਦੇ ਬਾਰੇ ਚ ਗੱਲ ਕਰ ਲਓ। ਹਾਂਜੀ ਬੀਬਾ ਜੀ। ਹਾਂਜੀ ਸਰ, ਠੀਕ ਹੈ ਸਰ ਜੀ, ਇਹਦੇ ਬਾਰੇ ਤੇ ਇਟਸ ਕਾਈਂਡ ਆਫ ਖੁੱਲਾ ਹੀ ਕੰਮ ਹੈ। ਇੱਕ ਸਰ ਜੀ ਜਿਹੜਾ ਇੱਕ ਉਦਾਸ ਔਰ ਨਿਰਾਸ਼ ਦਾ ਕੀ ਫਰਕ ਹੈ? ਨਿਰਾਸ਼ ਜਿਹੜਾ ਉਹ ਹੋਪਲੈਸਨੈਸ ਹੈ, ਔਰ ਉਦਾਸ ਦਾ ਕਈ ਤਰੀਕੇ ਨਾਲ ਵਰਤਿਆ ਜਾਂਦਾ ਹੈ। ਉਦਾਸ ਜਿਹੜਾ ਉਹ ਡਿਵਾਈਡ ਦੇ ਮੈਨੇ ਚ ਵੀ ਵਰਤਿਆ ਜਾਂਦਾ ਹੈ, ਸੈਪਰੇਸ਼ਨ ਦੇ ਮੈਨੇ ਚ ਵੀ ਵਰਤਿਆ ਜਾਂਦਾ ਹੈ। ਜਿੱਦਾਂ ਆਪਾਂ ਕਹਿੰਦੇ ਆ ਕਿ ਵੀ ਦੁਨੀਆ ਤੋਂ ਉਦਾਸ ਹੋਣਾ, ਮਤਲਬ ਕਿ ਕਿਸੇ ਤੋਂ ਸੈਪਰੇਸ਼ਨ ਜਿਹੜੀ ਹੈ। ਭਾਬੀ ਰਿਜ਼ਕ ਉਦਾਸ ਨਾ ਹੋ ਟੁਰਿਆ, ਜਦੋਂ ਰਿਜ਼ਕ ਜਿਹੜਾ ਉਦਾਸ ਹੋ ਗਿਆ, ਵੱਖਰਾ ਹੋ ਗਿਆ ਮੇਰੇ ਤੋਂ। ਸੋ ਅਗੇਨ ਉਹ ਪਿਛਲੀ ਵਾਲੀ ਗੱਲ ਹੀ ਹੈ ਕਿ ਵੀ ਨਿਰਾਸ਼, ਤੁਸੀਂ ਨਿਰਾਸ਼ ਜਿੱਦਾਂ ਇੱਕ ਲਫ਼ਜ਼ ਹੈਗਾ ਨਿਰਾਸ, ਰਾਈਟ? ਉਹੀ ਦਾ ਮੈਂ ਪਤਾ ਨਹੀਂ, ਆਈ ਐਮ ਸਟਰਗਲਿੰਗ ਵਿਦ ਦੈਟ, ਕਿਉਂਕਿ ਦੋ ਤਰੀਕੇ ਨਾਲ ਨਿਰਾਸ਼ ਹੁੰਦਾ। ਇੱਕ ਬੰਦਾ ਤੇ ਕਿ ਵੀ ਤੁਹਾਡਾ ਇੰਨਾ ਤੁਹਾਨੂੰ ਮਿਲ ਗਿਆ, ਇੰਨਾ ਤੁਹਾਡੀ ਤ੍ਰਿਪਤੀ ਹੋ ਗਈ ਹੈ, ਤੁਹਾਨੂੰ ਤੁਸੀਂ ਸਕੂਨ ਚ ਆ ਗਏ ਹੋ, ਯੂ ਗੋਟਨ ਐਵਰੀਥਿੰਗ ਯੂ ਐਵਰ ਵਾਂਟਡ, ਐਂਡ ਤੁਹਾਨੂੰ ਫਿਰ ਕੋਈ ਹੋਰ ਚੀਜ਼ ਦੀ ਆਸ ਨਹੀਂ ਰਹੀ। ਔਰ ਇੱਕ ਨਿਰਾਸ਼ ਕੇ ਵੀ ਯੂ ਆਰ ਮਤਲਬ ਕਿ ਤੁਹਾਨੂੰ ਮਤਲਬ ਕਿ ਤੁਸੀਂ ਤੁਹਾਨੂੰ ਹੋਰ ਕਿਸੇ ਮਤਲਬ ਕਿ ਤੁਹਾਨੂੰ ਕਿਸੇ ਕੁਝ ਮਿਲਣ ਦੀ ਆਸ ਨਹੀਂ ਰਹੀ। ਨਿਰਾਸ਼ ਦਾ ਜਨਰਲੀ ਮਤਲਬ ਇਹ ਹੈ ਕਿ ਅਗਰ ਤੁਹਾਡੇ ਦੋਵਾਂ ਮਹੀਨਿਆਂ ਚ ਵੀ ਲਿਆ ਜਾਵੇ ਤੇ ਉਹਦਾ ਜਿਹੜਾ ਮਹੀਨਾ ਆਖਿਰ ਦੇ ਉੱਤੇ ਇੱਕ ਹੀ ਨਿਕਲਦਾ ਹੈ, ਆਸ ਦਾ ਨਾ ਹੋਣਾ, ਕੁਝ ਹੋਰ ਮਿਲਣ ਦੀ ਆਸ ਨਾ ਹੋ, ਜਾਂ ਰੱਖਣੀ ਆਸ ਹੋਣਾ, ਆਸ ਨਾ ਹੋਣਾ, ਜਾਂ ਰੱਖਣੀ ਹੋਈ ਨਹੀਂ ਆਸ ਕਿਸੇ ਚੀਜ਼ ਮਿਲਣ ਦੀ, ਮਤਲਬ ਆਸ ਹੀ ਨਹੀਂ ਰੱਖਣੀ। ਹਾਂ, ਤੇ ਫਿਰ ਜਦ ਅਸੀਂ ਇਹਨੂੰ ਰਿਲੇਟ ਉਦਾਸ ਨਾਲ ਕਰਦੇ ਆ ਤੇ ਫਿਰ ਉੱਥੇ ਕੀ ਗੱਲ ਬਣਦੀ? ਜਦੋਂ ਇਹਨੂੰ ਤੁਸੀਂ ਉਦਾਸ ਨਾ ਕਰਦੇ ਹੋ ਤਾਂ ਉਹਦਾ ਮਤਲਬ ਇਹ ਹੈ ਕਿ ਤੁਸੀਂ ਉਸ ਨਾਲੋਂ ਆਪਣੇ ਆਪ ਨੂੰ ਵੱਖ ਕਰ ਲੈਂਦੇ ਹੋ। ਉਹਦੇ ਨਾਲ ਤਲਕ ਸੀ ਜਿਹੜਾ ਨਿਰਾਸ਼ ਹੈ ਨਾ, ਉਹ ਤੇ ਅਮਲ ਦੇ ਵਿੱਚ ਹੋ ਰਿਹਾ ਹੈ ਨਾ, ਮਤਲਬ ਉਹ ਤੇ ਇੱਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਅਮਲ ਦੇ ਵਿੱਚ ਤੁਹਾਡੇ ਨਾਲ ਉਹ ਵਾਕਿਆ ਹੋ ਜਾਂਦਾ ਹੈ। ਤੇ ਜਿਹੜਾ ਉਦਾਸ ਹੋਣਾ ਹੈ, ਉਦਾਸ ਉਹ ਹੈ ਕਿ ਕਿਸੇ ਚੀਜ਼ ਨਾਲੋਂ ਤੁਸੀਂ ਸੈਪਰੇਟ ਹੁੰਦੇ ਹੋ। ਵੈਸੇ ਦੋਵਾਂ ਇਹਨੇ ਮੈਨੇ ਜਿਹੜੇ ਨੇ ਨਾ ਉਹ ਬਹੁਤ ਲਾਗੇ ਹੀ ਨੇ। ਸਰ ਜੀ ਇਟ ਮੇਕ ਸੈਂਸ, ਕਿਉਂਕਿ ਦੇਖੋ ਜਿਹੜੇ ਸੀਗੇ ਭਾਈ ਸ੍ਰੀ ਚੰਦ, ਜਿਹੜੇ ਕਿ ਬਾਬਾ ਨਾਨਕ ਦਾ ਵੱਡੇ ਬੇਟੇ ਸਨ, ਉਹਨਾਂ ਨੇ ਇੱਕ ਇਹ ਪ੍ਰਥਾ ਚਲਾਈ ਸੀ, ਉਦਾਸੀਨ ਪ੍ਰਥਾ। ਹਾਂ, ਪਤਾ ਹੈ ਮੈਨੂੰ। ਹਾਂਜੀ। ਸੋ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ, ਉਹ ਇਸ ਸਾਰੇ ਉਹਨੂੰ ਕਹਿੰਦੇ ਉਦਾਸੀਨ, ਉਹਨਾਂ ਨੇ ਮੱਠ ਵੀ ਬਣਾਏ ਸੀ, ਉਦਾਸੀਨ ਪ੍ਰਥਾ। ਉਹਨਾਂ ਨੇ ਦੁਨੀਆਦਾਰੀ ਛੱਡ ਕੇ ਜੰਗਲ 'ਚ ਬੈਠ ਕੇ ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਤੋਂ ਡਿਟੈਚ ਕਰ ਲਿਆ ਸੀ। ਸੋ ਉਹਨਾਂ ਨੇ ਡਿਟੈਚਮੈਂਟ ਨੂੰ, ਯਾਦ ਇਟ ਮੇਕ ਸੈਂਸ, ਕਿਉਂਕਿ ਫਿਰ ਡਿਟੈਚਮੈਂਟ ਮੀਨਸ ਕਿ ਤੁਸੀਂ ਦੁਨੀਆ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ, ਉਦਾਸ ਕਰ ਲਿਆ। So detachment again, udas hona again come to that point that it can be positive and negative, right? ਮਤਲਬ ਜਿਹੜਾ ਲੰਮੇ ਸਫ਼ਰ ਨੇ ਬਾਬਾ ਗੁਰੂ ਨਾਨਕ, ਉਹਨਾਂ ਨੂੰ ਹੀ ਤਾਂ ਉਦਾਸੀਆਂ ਕਿਹਾ ਜਾਂਦਾ ਹੈ ਨਾ ਜੀ। ਸੋ ਡਿਟੈਚਮੈਂਟ, ਸੈਪਰੇਸ਼ਨ। ਹਾਂਜੀ, ਬਿਲਕੁਲ, ਮੈਂ ਤੇ ਉਹ ਕਿਹਾ ਸੀ ਸੈਪਰੇਸ਼ਨ। ਹਾਂਜੀ ਹਾਂਜੀ, ਪਰ ਜਿੱਦਾਂ ਆਪਾਂ ਸਪਿਰਿਚੁਅਲੀ ਲਈਏ ਤੇ ਫਿਰ ਡਿਟੈਚਮੈਂਟ ਹੀ ਹੋਈ ਨਾ ਡਾਕਟਰ ਸਾਹਿਬ ਜੀ।
डिटैचमेंट ही हुई ना। जी बिल्कुल। लेकिन डा- ਜਿਹੜਾ ਜਿਹੜਾ ਯੋਗ ਵਿੱਚ ਹੈ ਉਹ ਜਿਹੜਾ ਡਿਟੈਚਮੈਂਟ ਹੈ ਉਹ ਕੀਤਾ ਜਾ ਰਿਹਾ ਹੈ। ਜਿਹੜਾ ਨਿਰਾਸ਼ ਹੋਣਾ ਹੈ ਉਹ ਤੇ ਹਾਲਾਤ ਤੁਹਾਨੂੰ ਨਿਰਾਸ਼ ਕਰ ਸਕਦੇ ਨੇ ਤੇ ਉਹਨਾਂ ਦੀ ਵਜ੍ਹਾ ਤੋਂ ਤੁਸੀਂ ਨਿਰਾਸ਼ ਹੋ ਜਾਂਦੇ ਹੋ। ਲੇਕਿਨ ਇਹ ਜਿਹੜਾ ਮਨ ਨੂੰ ਡਿਟੈਚ ਕਰਨਾ ਦੁਨੀਆ ਤੋਂ, ਇਹ ਯੋਗ ਵਿੱਚ ਇਹ ਜਿਹੜਾ ਹੈ ਇਹ ਇੱਕ ਬੁਨਿਆਦ ਹੈਗੀ ਹੈ ਯੋਗ ਦੀ। ਔਰ ਇੱਥੇ ਹੀ ਤੇ ਉਹਨਾਂ ਦੀ ਯੋਗ ਦੇ ਨਾਲ ਬਾਬਾ ਨਾਨਕ ਦੀ ਹੈਗੀ ਹੈ ਨਾ, ਕਿਉਂਕਿ ਉਹਨਾਂ ਦੀ ਬਾਕੀ ਫਿਲਾਸਫੀ ਨੂੰ ਤੇ ਉਹ ਮੰਨਦੇ ਨੇ ਕਿ ਵੀ ਡਿਟੈਚਮੈਂਟ ਫਰੋਮ ਦ ਵਰਲਡ ਪਲੇਜ਼ਰਸ ਵਗੈਰਾ ਤੋਂ, ਆਈ ਮੀਨ ਵਰਲਡ ਤੋਂ ਤੁਸੀਂ ਮੰਨਦੇ ਹੋ, ਪਰ ਦੁਨੀਆ 'ਚ ਉਹਨਾਂ ਦਾ ਹੀ ਡਿਫਰੈਂਸ ਸੀਗਾ ਕਿ ਤੁਸੀਂ ਦੁਨੀਆ 'ਚ ਰਹਿ ਕੇ ਯੋਗ ਕਮਾਉਣਾ, ਡਿਟੈਚਮੈਂਟ ਹੋਣੀ, ਲਿਵਿੰਗ ਇਨ ਦੁਨੀਆ 'ਚ ਵਿਚਰ ਕੇ ਹੀ ਸਟਿਲ ਯੂ ਹੈਵ ਟੂ ਬੀ ਡਿਟੈਚਡ। ਆਹੋ, ਲੇਕਿਨ ਇਹ ਜਿਹੜੀ ਪੌੜੀ ਹੈ ਇਹਦੇ ਵਿੱਚ ਤੁਸੀਂ ਇਹ ਵੇਖੋ ਕਿ ਮੁਖਤਲਿਫ ਰਿਲੀਜੀਅਸ ਔਰ ਮੁਖਤਲਿਫ ਵੱਖ-ਵੱਖ ਤਰੀਕਿਆਂ ਨਾਲ ਇਬਾਦਤ ਕਰਨ ਵਾਲੇ, ਮਾਨਤਾਵਾਂ ਕਰਨ ਵਾਲਿਆਂ ਦਾ ਜ਼ਿਕਰ ਹੈ ਔਰ ਉਹ ਬੇਅੰਤ ਹੈ। ਮਤਲਬ ਕੁਦਰਤ ਦੇ ਬਾਰੇ 'ਚ ਜਿਹੜਾ ਨਾ, ਕੁਦਰਤ ਕੌਣ ਕਹਾ ਵਿਚਾਰ, ਕੁਦਰਤ ਦੇ ਬਾਰੇ 'ਚ ਵਿਚਾਰ ਜਿਹੜਾ ਉਹ ਕਰਨ ਲਈ ਕਿੰਨੇ ਅੰਦਾਜ਼ ਅਪਣਾਏ ਜਾਂਦੇ ਨੇ ਤੇ ਉਹ ਅਸੰਖ ਨੇ। ਔਰ ਉਹ ਜ਼ਾਹਰ ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾ, ਇਹ ਸਾਰੇ ਜਿਹੜੇ ਨੇ ਇਹ ਕੁਦਰਤ ਦੇ ਬਾਰੇ ਵਿੱਚ ਵਿਚਾਰ ਕਰਨ ਦੇ ਢੰਗ ਨੇ। ਇਹ ਸਰ ਸਾਰੇ ਪੋਜ਼ਿਟਿਵ ਨੇ, ਇਹ ਪੋਜ਼ਿਟਿਵ ਡਾਈਮੈਂਸ਼ਨਸ ਦੱਸੀਆਂ ਨੇ, ਇਹ ਪੋਜ਼ਿਟਿਵ ਡਾਈਮੈਂਸ਼ਨ ਨੇ ਨਾ। तो फिर जोग मन रहे दास, ये भी पॉजिटिव ही है कि जोग अपने हिसाब से डिटैचमेंट अचीव कर रहा है। बिल्कुल बिल्कुल, ये सारियां ਜਿਹੜੀਆਂ ਨੇ ਇਹ ਪੋਜ਼ਿਟਿਵ ਨੇ। एक सर हाँ जी, एक सर लाइन है असंख सती असंख दातार, ते सती ते दातार मतलब इन्हां दा आपस च की रिलेशनशिप होएगा? ये अनरिलेटेड जी लग रहा मैनू। मतलब बेअंत बेअंत हद तक सच और देन वाला होना, मतलब ਜਿਹੜਾ ਇਹਨੂੰ ਇੰਜ ਵੀ ਸੋਚ ਸਕਦੇ ਹੋ ਤੁਸੀਂ ਕਿ ਜਿਹੜਾ ਬੇਅੰਤ ਦੇਣ ਵਾਲੇ ਜਿਹੜੇ ਨੇ ਉਹ ਬੇਅੰਤ ਸਤੀ ਹੁੰਦੇ ਨੇ। ਸਤੀ ਮੀਨਸ ਹੋਲੀ ਜਾਂ ਸਪਿਰਚੁਅਲ? ਸੱਚਵਾਦੀ, ਜਿਹਨੂੰ ਅਸੀਂ ਸੱਤਿਆਵਾਦੀ ਬੰਦਾ ਕਹਿੰਦੇ ਆ। ਸੱਚ, ਸੱਚਵਾਦੀ, ਸੱਚੀ ਤਾਂ ਮਤਲਬ ਇਹੋ ਹੀ ਹੈ ਨਾ ਕਿ ਸੱਚ ਮਤਲਬ ਹੋਂਦ ਵੀ ਹੈ। ਮਤਲਬ ਇੱਥੇ ਉਹਨਾਂ ਨੇ ਸਿਰਫ ਸਰ ਜੀ ਇਨਿਊਮਰੇਟ ਕੀਤੇ ਨੇ 1 2 3 4 ਕਿ ਵੀ ਹਰ ਬੰਦਾ ਜਿਹਨੂੰ ਜਿੰਨੀ ਸਮਝ ਹੈ ਉਹ ਇਹ ਕਰ ਰਿਹਾ, ਨਾ ਉਹਨੂੰ ਨੇਗੇਟ ਕਰ ਰਹੇ ਨੇ ਨਾ ਉਹਨੂੰ ਉਹ ਕਰ ਰਹੇ ਨੇ, ਉਹ ਸਿਰਫ ਇਨਿਊਮਰੇਟ ਕਰ ਰਹੇ ਨੇ ਕਿ ਵੀ ਆ ਇਸ ਵਕਤ ਦੁਨੀਆ ਦੇ ਵਿੱਚ ਲੋਕੀ ਕਰ ਰਹੇ ਨੇ। ਬਿਲਕੁਲ, ਉਹਦੀ ਵਡਿਆਈ ਦੱਸਣ ਨੂੰ। ਪਰ ਇਹ ਵਾਲੇ ਤਾਂ ਪੋਜ਼ਿਟਿਵ ਨੇ ਨਾ, ਇਹ ਤਾਂ ਪੋਜ਼ਿਟਿਵ ਨੇ, ਕਰ ਰਹੇ ਨੇ ਕੁਦਰਤ ਦੇ ਵਿਚਾਰ ਬਾਰੇ, ਕੁਦਰਤ ਨੂੰ ਵਿਚਾਰਨ ਲਈ ਉਹ ਇਹ ਕੁਝ ਕਰ ਰਹੇ ਨੇ। Dr. Manzoor, would you not look at this as another cataloguing pori? Again, like the way Baba Guru Nanak Ji did in the previous pori where he was talking about religious institutions. So again, this is many ways to understanding nature or understanding the world around us. हाँ, मतलब ਉਹਦੀ ਜਿਹੜੀ ਵੇਰੀਏਸ਼ਨਸ ਨੇ ਉਹ ਦੱਸ ਰਹੇ ਨੇ
ਤਾਂ ਤੁਸੀਂ ਸਹੀ ਹੈ ਕਿ ਉਹ ਉਹਦੀ ਕੈਟਲਾਗਿੰਗ ਵੀ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੁਦਰਤ ਦੇ ਬਾਰੇ 'ਚ ਵਿਚਾਰ ਕੀਤਾ ਜਾ ਰਿਹਾ ਹੈ, ਔਰ ਉਹਦੀ ਕੀ ਸ਼ਕਲ ਤੁਹਾਡੇ ਸਾਹਮਣੇ ਆਈ ਹੈ, ਇਹ ਇਹਦੇ ਵਿੱਚ ਹੈ। non judgmental है ना डॉक्टर साहब जी, he is not judging it, he is just enumerating it. Yeah, ਹਾਂ, ਇਹ ਨਾਨ ਜਜਮੈਂਟਲ ਹੈ। ਉਹ ਇਹ ਨਹੀਂ ਕਹਿ ਰਹੇ ਕਿ ਇਹ ਚੰਗਾ ਕਰ ਰਹੇ ਨੇ ਕਿ ਭੈੜਾ ਕਰ ਰਹੇ, ਬਸ ਪਰ ਇਹ ਸਰ ਅਗਲੀ ਪੌੜੀ 'ਚ ਜਿਵੇਂ ਨੈਗੇਟਿਵ ਨੇ ਤੇ ਇਹ ਥੋੜੀ ਜਜਮੈਂਟ ਤਾਂ ਹੈਗੀ ਹੈ ਨਾ, ਜੇ 'ਚ ਪੋਜ਼ਿਟਿਵ ਨੇ ਫਿਰ ਇਹ ਪੋਜ਼ਿਟਿਵ ਨਹੀਂ, ਡਾਈਮੈਂਸ਼ਨਸ ਨੇ। ਨਹੀਂ ਮਤਲਬ ਇਹ ਜਿਹੜਾ ਇਹਦਾ ਇਹ ਪੋਜ਼ਿਟਿਵ ਤੇ ਅਸੀਂ ਕਹਿ ਰਹੇ ਹਾਂ ਨਾ, ਲੇਕਿਨ ਬਾਬਾ ਗੁਰੂ ਨਾਨਕ ਜੀ ਤੇ ਇਹਨਾਂ ਨੂੰ ਕੋਈ ਨਾ ਪੋਜ਼ਿਟਿਵ ਕਹਿ ਰਹੇ ਨੇ, ਨਾ ਇਹਨਾਂ ਨੂੰ ਨੈਗੇਟਿਵ ਕਹਿ ਰਹੇ ਨੇ। ਜਿਵੇਂ ਕਿ ਅਗਲੀ ਪੌੜੀ ਨੂੰ ਵੀ ਨਾ ਨੈਗੇਟਿਵ ਨਾ ਪੋਜ਼ਿਟਿਵ, ਉਹ ਤੇ ਉਹਨਾਂ ਨੂੰ ਜਿਹੜੇ ਉਹਦੇ ਵਿਖਾੜੇ ਨੇ ਜਿਵੇਂ ਹੈ ਨੇ ਉਵੇਂ ਉਹਨਾਂ ਦੀ ਖਾਨੇ ਤੁਹਾਨੂੰ ਦੱਸ ਰਹੇ ਨੇ, ਉਹਨਾਂ ਦੇ ਗੁਰੂਆਂ ਦੀ ਜਿਹੜੀ ਉਹਨਾਂ ਦੀ ਕਾਮਨ ਤਰੀਕੇ ਨੇ ਉਹ ਦੱਸ ਰਹੇ ਨੇ। ਇਹ ਨਹੀਂ ਹੈ ਪੋਜ਼ਿਟਿਵ ਨੈਗੇਟਿਵ ਸਾਡੇ ਦਿਮਾਗ 'ਚ ਨੇ, ਉਹ ਅਸੀਂ ਸਮਝਦੇ ਹਾਂ ਨਾ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਕਿ ਜਿਹੜਾ ਅਸੰਖ ਬੇਅੰਤ ਵੇਦਾਂ ਦਾ ਪਾਠ ਹੋ ਰਿਹਾ। ਇੱਕ ਹੋਰ ਗੱਲ ਇਹਨਾਂ ਨੂੰ ਉਹਦੀ ਵਜ੍ਹਾ ਜਿਹੜੀ ਹੈ, ਇਹ ਤੇ ਪੋਜ਼ਿਟਿਵ ਅਸੀਂ ਕਹਿ ਰਹੇ ਹਾਂ ਨਾ, ਉਹਨੂੰ ਸਮਝਣ ਲਈ ਆਪਣੇ ਕਹਿ ਰਹੇ ਹਾਂ। ਔਰ ਜਦੋਂ ਅਗਲੀ ਪੌੜੀ ਤੇ ਜਾਂਦੇ ਹਾਂ ਤੇ ਜਿਹੜੇ ਅਸੀਂ ਨੈਗੇਟਿਵ ਵੇਖਦੇ ਹਾਂ, ਬਾਬਾ ਗੁਰੂ ਨਾਨਕ ਜੀ ਦੇ ਨਜ਼ਦੀਕ ਉਹ ਇਸੇ ਦਾ ਹੀ ਸਿਲਸਿਲਾ ਨੇ, ਉਹਦੀ ਦੂਜੀ ਸਾਈਡ ਹੈ, ਉਹਦੀ ਹੀ ਦੂਜੀ ਸਾਈਡ ਹੈ। ਤੇ ਇਸ ਲਈ ਇਹ ਪੋਜ਼ਿਟਿਵ ਨੈਗੇਟਿਵ ਅਸੀਂ ਕਰਨੇ ਆ। ਅਸੰਖ ਮੂਰਖ ਅੰਧ ਘੋਰ। ਇੱਕ ਹੋਰ ਗੱਲ ਸੀ, ਜੇ ਪੋਜ਼ਿਟਿਵ ਨੈਗੇਟਿਵ ਦੀ ਗੱਲ ਜਿਹੜੇ ਕਰ ਰਹੇ ਨੇ, ਉਹ ਹਮੇਸ਼ਾ ਬਾਬਾ ਨਾਨਕ ਦੀ ਕਿਤੇ ਹੋਰ ਵੀ ਪੌੜੀਆਂ ਨੇ ਜਿਹਦੇ 'ਚ ਉਹ ਕਹਿੰਦੇ ਨੇ ਕਿ ਦੋਨੋਂ ਸ਼ੈਵਾਂ ਵਿਚਰ ਰਹੀਆਂ ਐਟ ਦ ਸੇਮ ਟਾਈਮ ਦੁਨੀਆ ਦੇ ਵਿੱਚ। ਜਿੱਥੇ ਪੋਜ਼ਿਟਿਵ ਹੈ ਉੱਥੇ ਨੈਗੇਟਿਵ ਵੀ ਹੈ, ਇਹ ਦੋਨੋਂ ਸ਼ੈਵਾਂ ਇਕੱਠੀਆਂ ਹੀ ਚੱਲਦੀਆਂ। ਜਿੱਥੇ ਸਤਯੁਗ ਹੈ ਉੱਥੇ ਕਲਯੁਗ ਵੀ ਹੈ ਐਟ ਦ ਸੇਮ ਟਾਈਮ। ਐਵਰੀਥਿੰਗ ਹੈਜ਼ ਅ ਪੋਜ਼ਿਟਿਵ ਐਂਡ ਅ ਨੈਗੇਟਿਵ ਐਟ ਦ ਸੇਮ ਟਾਈਮ। ਅਸੀਂ ਦੁਨੀਆ 'ਚ ਦੋਨੋਂ ਸ਼ੈਵਾਂ ਇਕੱਠੀਆਂ ਹੀ ਵਿਚਰ ਰਹੀਆਂ। ਅੱਛਾ ਜੀ, ਅਸੰਖ ਮੂਰਖ। ਅੱਛਾ ਡਾਕਟਰ ਸਾਹਿਬ, ਮੈਂ ਥੋੜੀ ਤੁਹਾਡੀ ਅਟੈਂਸ਼ਨ ਚਾਹੁੰਦਾ ਸੀ, ਜਿਹੜੀ ਇੱਕ ਲਾਈਨ ਹੈਗੀ ਕਿ ਅਸੰਖ ਸੂਰ ਮੂੰਹ ਪਖਸਾਰ। ਮੈਂ ਉਹਨੂੰ ਇਸ ਤਰ੍ਹਾਂ ਦੇਖ ਰਿਹਾ ਸੀ ਕਿ ਅਸੰਖ ਹੀ ਸੂਰਮੇ ਨੇ ਜਿਨ੍ਹਾਂ ਦੇ ਮੂੰਹ ਭਖ ਰਹੇ ਨੇ, ਦਗਦਗ ਕਰ ਰਹੇ ਨੇ, ਉਹਨਾਂ ਤੋਂ ਸਾਨੂੰ ਉਹ ਨਜ਼ਰ ਆ ਰਹੇ ਨੇ। ਤੁਸੀਂ ਕਹਿੰਦੇ ਕਿ ਲੋਹੇ ਦੀ ਗੱਲ ਇਹਦੇ 'ਚ ਹੈ। ਸਾਰ ਮੀਨਸ ਆਸਾਰ, ਮੈਂ ਸਮਝ ਰਿਹਾ ਸੀ। ਅੱਛਾ, ਨਹੀਂ, ਸਾਰ ਦਾ ਮਤਲਬ ਤੇ ਲੋਹਾ ਹੈ। ਤੁਸੀਂ ਜਿਹੜੀ ਕਹਿ ਰਹੇ ਹੋ ਨਾ, ਤੁਸੀਂ ਇਹ ਕਹਿ ਰਹੇ ਹੋ ਕਿ ਉਹ ਭਖਦੇ ਵਾਂਗ ਦਿਸਦੇ ਨੇ। ਹਾਂਜੀ, ਭਖਦੇ ਨੇ, ਦਗਦਗ ਕਰਦੇ ਨੇ ਚਿਹਰੇ ਉਹਨਾਂ ਦੇ, ਸੂਰਮਿਆਂ ਦੇ। ਲੇਕਿਨ ਬਹੁਤੇ ਜਿਹੜੇ ਹੋਰ ਮੈਨੇ ਕੱਢਣ ਵਾਲੇ ਨੇ, ਉਹਨਾਂ ਨੇ ਅਸੰਖ ਸਾਰ ਦਾ ਮਤਲਬ ਲੋਹਾ ਹੀ ਕੱਢਿਆ ਹੈ। ਠੀਕ ਹੈ ਜੀ। ਸਰ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹ ਜਿਹੜੇ ਸੂਰਮੇ ਨੇ ਉਹਨਾਂ ਨੇ ਆਪਣੇ ਫੇਸ ਤੇ ਵਾਰ ਸਹੇ ਨੇ, ਲੋਹੇ ਦੇ ਹੀ ਹੋਣਗੇ ਫਿਰ? ਮੂੰਹ ਪਖਸਾਰ, ਹਾਂ, ਮਤਲਬ ਸੂਰਮੇ ਨੇ ਤੇ ਉਹ ਆਪਣੇ ਫੇਸ ਤੇ ਮਤਲਬ ਕਿ ਲੈਂਦੇ ਨੇ ਵਾਰ। ਅਸੰਖ ਸੂਰ ਮਹਾਪਖਸਾਰ, ਉਹਦਾ ਉਂਝ ਵੀ ਕਰ ਸਕਦੇ ਹੋ ਕਿ ਬੇਅੰਤ ਸੂਰਮੇ ਨੇ ਜਿਨ੍ਹਾਂ ਦੇ ਮੁੱਖ ਜਿਹੜੇ ਨੇ ਉਹ ਲੋਹੇ ਦਾ ਭੇਸ ਨੇ। ਮਤਲਬ ਨੇ ਕਿ ਵੀ ਸਾਬਤ ਕਦਮ ਨੇ ਆਪਣੇ ਇਰਾਦਿਆਂ ਦੇ ਵਿੱਚ, ਔਰ ਉਹ ਇੱਧਰ ਉਧਰ ਨਹੀਂ ਹੁੰਦੇ। ਅਸੰਖ ਮੂਰਖ
ਅੰਧ ਘੋਰ। Sorry, Dr. Manzoor, sorry, because before you move on to the next thing, can I just clarify an interpretation since we did in here? So you know the concept of yogi with the breathing exercises, is this related to connecting to spirit or to source or the universe? Is that the kind of the spiritual connection, or am I thinking too much ਮਤਲਬ ਇਹ ਹੈ ਕਿ with jog? ਜਿਹੜੀ I'm relating it to breathing. ਬਰੀਦਿੰਗ ਦੀ ਜਿਹੜੀ ਹੈ ਐਕਸਰਸਾਈਜ਼, ਬਰੀਦਿੰਗ ਦਾ ਇੱਕ ਖਾਸ ਤਰੀਕੇ ਦੇ ਨਾਲ ਲੈਣਾ, ਆਪਣੇ ਵਜੂਦ ਨੂੰ, ਆਪਣੇ ਜਿਸਮ ਨੂੰ ਦੇ ਵਿੱਚੋਂ ਇੱਕ ਖਾਸ ਤਰੀਕੇ ਦੇ ਨਾਲ ਸਾਹ ਲੈਣਾ, ਜਿਹੜਾ ਹੈ ਉਹ ਤੁਹਾਨੂੰ ਸੰਸਾਰ ਦੇ ਨਾਲ ਜੋੜ ਦਿੰਦਾ ਹੈ। ਇਹ ਮਤਲਬ ਹੈ ਇਹਦਾ। Okay, thank you. ਅਸੰਖ ਮੂਰਖ ਅੰਧ ਘੋਰ, ਮਤਲਬ ਬੇਅੰਤ ਤਰ੍ਹਾਂ ਦੇ ਬੇਅਕਲ ਨੇ, ਅੰਧ ਘੋਰ ਤੇ ਬੜੇ ਹੀ ਡੂੰਘੀ ਤਰ੍ਹਾਂ ਦੇ ਤਰੀਕੇ ਦੇ ਨਾਲ ਉਹ ਜਿਹੜੇ ਨੇ ਉਹ ਬੇਵਕੂਫ ਨੇ। ਅਸੰਖ ਚੋਰ ਹਰਾਮ ਖੋਰ, ਬੇਅੰਤ ਚੋਰ ਵੀ ਨੇ ਇੱਥੇ, ਤੇ ਜਿਹੜੇ ਹਰਾਮ ਦੀ ਖਾਂਦੇ ਨੇ। ਅਸੰਖ ਅਮਰ, ਅਮਰ ਦਾ ਮਤਲਬ ਹੈ ਹੁਕਮ, ਬੇਅੰਤ ਤਰ੍ਹਾਂ ਦੇ ਹਾਕਮ ਨੇ। ਅਸੰਖ ਅਮਰ ਕਰ ਜਾ ਜੋਰ, ਮਤਲਬ ਲੱਖਾਂ ਤਰੀਕਿਆਂ ਦੇ ਬੇਅੰਤ ਤਰੀਕਿਆਂ ਦੇ ਹਾਕਮ ਨੇ, ਜਿਹੜੇ ਕਿ ਬੇਅੰਤ ਰੰਗਾਂ ਦੇ ਵਿੱਚ ਆਪਣਾ ਜ਼ੋਰ ਵਿਖਾਉਂਦੇ ਨੇ। ਅਸੰਖ ਗਲ ਵੱਢ ਹੱਤਿਆ ਕਮਾ, ਬੇਅੰਤ ਤਰੀਕਿਆਂ ਦੇ ਕਾਤਲ ਨੇ, ਮਰਡਰਸ ਨੇ, ਜਿਹੜੇ ਕਿ ਹੱਤਿਆ ਕਰ ਰਹੇ ਨੇ। ਅਸੰਖ ਪਾਪੀ, ਬੇਅੰਤ ਤਰ੍ਹਾਂ ਦੇ ਗੁਨਾਹ ਕਰਨ ਵਾਲੇ ਨੇ। ਪਾਪ ਕਰ ਜਾ, ਜਿਨ੍ਹਾਂ ਦਾ ਤਰੀਕਾ ਹੀ ਪਾਪ ਕਰਨਾ ਹੈ। ਅਸੰਖ ਕੂੜਿਆਰ, ਬੇਅੰਤ ਤਰ੍ਹਾਂ ਦੇ ਝੂਠੇ ਨੇ, ਕੂੜੇ ਫਿਰਾ, ਤੇ ਉਹਨਾਂ ਦਾ ਰਾਹ ਜਿਹੜਾ ਹੈਗਾ, ਜਿਹੜਾ ਉਹਨਾਂ ਦਾ ਰਹਿ ਜ਼ਿੰਦਗੀ ਗੁਜ਼ਾਰਨ ਦਾ ਜਿਹੜਾ ਢੰਗ ਹੈ, ਉਹ ਸਿਰਾਸਿਰ ਝੂਠ ਦੇ ਨਾਲ ਹੀ ਚੱਲਦਾ ਹੈ। ਅਸੰਖ ਮਲੇਛ, ਬੇਅੰਤ ਤਰੀਕਾਂ ਦੇ ਭੈੜੀ ਸੋਚਾਂ ਵਾਲੇ। ਮਲੇਛ ਜਿਹੜਾ ਹੈ ਉਹ ਮਲ ਦੇ ਨਾਲ ਜਿਹੜਾ ਲਫ਼ਜ਼ ਮਲਦਾ, ਮੈਲਾ, ਮੈਲੀ ਸੋਚ ਵਾਲੇ। ਅਸੰਖ ਮਲੇਛ ਮੁੱਲ, ਅਸੰਖ ਮਲੇਛ ਮੁੱਲ ਭਿਖ ਕਰ ਖਾ, ਅਸੰਖ ਨੰਦਕ ਸਿਰ ਕਰ ਭਾ। ਅੱਛਾ ਜੀ। ਅਸੰਖ ਨਿੰਦਕ, ਇੱਥੇ ਅਸੰਖ ਨਿੰਦਕ ਸਿਰ ਕਰੇ ਭਾਰ। ਇੱਕ ਮਿੰਟ, ਅਸੰਖ ਸਿਰ ਕਰੇ ਭਾਰ। ਯੈਸ। ਅਸੰਖ ਮਲੇਛ ਮੁੱਲ ਭਖ ਕਰ ਖਾ, ਤੇ ਅਸੰਖ ਨਿੰਦਕ ਜਾਂ ਨੰਦਕ ਸਿਰ ਕਰ ਭਾ, ਮਤਲਬ ਉਹ ਬੇਅੰਤ ਤਰੀਕੇ ਦੇ ਨਾਲ ਬੁਰਾਈਆਂ ਦੂਜਿਆਂ ਦੇ ਵਿੱਚੋਂ ਲੱਭਦੇ ਨੇ। ਉਹ ਯਾਨੀ ਮਤਲਬ ਉਹ ਨੈਗੇਟਿਵ ਚੀਜ਼ਾਂ ਲੱਭਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈ ਉਹ ਮੈਲੀ ਹੈ, ਉਹ ਮੈਲੀ ਸੋਚ ਵਾਲੇ ਨੇ। ਨਾਨਕ ਹਾਂਜੀ ਕੀ ਹੈ? ਨਾਨਕ
ਨਾਨਕ ਨੀਚ ਕਹੇ ਵਿਚਾਰ, ਉਹੀ ਹਾਂ, ਗਈਆਂ 4 ਨਾਨਕ ਲਾਈਨ। ਕਹੇ ਵਿਚਾਰ। ਤੇ ਜਿਹੜਾ ਨਾਨਕ ਹੈ ਉਹ ਆਪ ਵੀ ਨੀਚ ਹੈ, ਤੇ ਉਹਦਾ ਇਹ ਵਿੱਚ ਉਹ ਵੀ ਵਿਚਾਰ ਕਰ ਰਿਹਾ ਹੈ, ਵਾਰ ਹੈ ਨਾ ਜਾਵਾ ਇੱਕ ਵਾਰ, ਜੋ ਤੁਧ ਭਾਇ ਜੋ ਤੁਧ ਸਾਈ ਭਲੀ ਕਾਰ, ਤੂੰ ਸਦਾ ਸਲਾਮਤ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਹੁਣ ਤੁਸੀਂ ਇਹਨਾਂ, ਮੈਂ 2 ਪੌੜੀਆਂ ਤੱਕ ਹੀ ਅੱਜ ਰਹਿਣਾ ਹੈ, ਇਹਨਾਂ 2 ਪੌੜੀਆਂ ਦੇ ਵਿੱਚ ਵੇਖੋ ਤੁਸੀਂ ਕਿ ਕਿਵੇਂ ਜਿਹੜੇ ਸੰਸਾਰ ਦੇ ਬਾਰੇ ਚ, ਜਿਹੜੇ ਕੁਦਰਤ ਦੇ ਬਾਰੇ ਚ ਵਿਚਾਰ ਕਰਨ ਵਾਲੇ ਨੇ, ਕੁਦਰਤ ਦੇ ਜਿਹੜੇ ਵਿਚਾਰ ਕਰਨ ਵਾਲੇ ਜਿਹੜੇ ਜਾਂ ਵਿਚਾਰ ਹੋ ਰਿਹਾ, ਉਹਦੇ ਕੀ ਅੰਦਾਜ਼ ਨੇ ਔਰ ਉਹਦੇ ਕੀ ਰਿਫਲੈਕਸ਼ਨਸ ਨੇ। ਮਤਲਬ ਬੇਅੰਤ ਤਰੀਕਿਆਂ ਦੇ ਭੈੜੇ ਔਰ ਬੇਅੰਤ ਤਰੀਕਿਆਂ ਦੇ ਪੂਜਾ ਪਾਠ ਦੇ ਰੂਹਾਨੀ ਸਪਿਰਚੁਅਲ ਪ੍ਰੈਕਟਿਸਿਸ ਨੇ, ਤੇ ਬੇਅੰਤ ਤਰੀਕੇ ਦੀਆਂ ਜਿਹੜੀਆਂ ਐਂਟੀ ਸੋਸ਼ਲ, ਐਂਟੀ ਹਿਊਮਨ ਜਿਹੜੇ ਆਪਣਾ ਜਿਹੜੇ ਨੇ ਉਹ ਹੋ ਰਹੇ ਨੇ। अच्छा डॉक्टर साहब, एक दसना है थोड़ा जा के असंख्य निंदक सिर करे भार के मतलब ऐसे ने लोग उल्टे दे उल्टे मतलब कढ़ी जाते ने, सिर भार मतलब। हाँ बिल्कुल 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 बिल्कुल, मतलब वो गलतियां कढ़दे ने ते फिर उन्होंने ਉਹਦੇ ਮਤਲਬ ਉਲਟਾ ਕਰ ਦਿੰਦੇ ਨੇ, ਸਿਰ ਭਾਰ ਕਰ ਦਿੰਦੇ ਨੇ। ਜਿਹਨੂੰ ਆਪਣਾ ਫਿਲਾਸਫੀ ਦੇ ਵਿੱਚ ਸੋਫਿਸਟ ਵੀ ਕਹਿੰਦੇ ਨੇ, ਸੋਫਿਸਟ ਵੀ ਇਹ ਕਰਦੇ ਨੇ ਨਾ। ਅੱਛਾ, ਆਪਣੇ ਮਤਲਬ ਲਈ ਕੋਈ ਆਪਣਾ ਹੀ ਮਤਲਬ ਕੱਢ ਲੈਣਾ ਵਿੱਚੋਂ। ਮਤਲਬ ਉਹਨਾਂ ਦਾ ਜ਼ਿੰਦਗੀ ਦਾ ਅੰਦਾਜ਼ ਹੀ ਇਹ ਹੈ। ਠੀਕ ਹੈ, ਉਹ ਆਪਣੀ ਉਹਨਾਂ ਦੀ ਕਿਸਮ ਇਹ ਹੈ, ਲੇਕਿਨ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਇਹ ਸਾਰਾ ਕੁਝ ਇੱਕ ਹੀ ਵੇਲੇ ਵਿੱਚ ਹੋ ਰਿਹਾ। ਤੁਸੀਂ ਗੌਰ ਫਰਮਾਓ ਕਿ ਇਸ ਵੇਲੇ ਅਗਰ ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹਾਂ, ਇਸ ਵੇਲੇ ਆਪਣਾ ਭੁਚਾਲ ਆਇਆ ਉੱਥੇ ਤੁਰਕੀ 'ਚ ਤੇ ਸ਼ਾਮ 'ਚ, ਠੀਕ ਹੈ, ਔਰ ਉਹਦੇ ਵਿੱਚ ਹੁਣ ਤੱਕ ਕਿੰਨੇ 30,000 ਲੋਕ ਮਰ ਚੁੱਕੇ ਨੇ ਜਾਂ ਕਿੰਨੇ ਮਰ ਚੁੱਕੇ ਨੇ। ਤੇ ਉਹ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਵਿੱਚ ਕਿੰਨੀ ਤਰ੍ਹਾਂ ਦੇ ਲੋਕ ਨੇ। ਇਸੇ ਦੁਨੀਆ ਦੇ ਵਿੱਚ ਜੰਗਾਂ ਹੋ ਰਹੀਆਂ ਨੇ, ਜਿਵੇਂ ਆਪਣਾ ਅਮਰੀਕਾ ਆਪਣਾ ਰੂਸ ਦੇ ਖਿਲਾਫ ਲੜ ਰਿਹਾ ਹੈ। ਇਹ ਸਾਰਾ ਕੁਝ ਹੋ ਰਿਹਾ ਹੈ ਔਰ ਇਹ ਸਾਰੇ ਆਪਣੀ ਦਲੀਲ, ਯਾਨੀ ਇਹ ਜਿਹੜਾ ਜੰਗ ਇਨਸਾਨ ਕਰ ਰਿਹਾ ਆਪਣੀ, ਇਹ ਆਪਣੇ ਕਿਸੇ ਫਾਇਦੇ ਲਈ ਕਰ ਰਿਹਾ ਹੈ, ਲੇਕਿਨ ਇਹਦੇ ਨਾਲ ਜਿਹੜਾ ਸੰਸਾਰ ਦਾ ਆਪਣਾ ਜਿਹੜਾ ਅਜ਼ਾਬ ਹੈ ਉਹ ਵੀ ਚੱਲ ਰਿਹਾ ਹੈ। ਜੇ ਤੁਸੀਂ ਗੌਰ ਕਰੋ ਤੇ ਮਿਸਾਲ ਦੇ ਤੌਰ ਤੇ ਜਿਹੜਾ ਅਮਰੀਕਾ ਹੈ ਉਹ ਜੰਗ ਦੇ ਵਿੱਚ ਹੁਣ ਤੱਕ ਮੇਰਾ ਖਿਆਲ ਹੈ $100 ਬਿਲੀਅਨ ਲਾ ਚੁੱਕਿਆ ਹੈ। ਜਿਹੜਾ ਉਹ ਭੁਚਾਲ ਆਇਆ ਹੈ
ਉਹਦੇ ਵਿੱਚ ਜਿਹੜੇ ਮਰੇ ਨੇ ਬੇਘਰ ਹੋਏ ਨੇ ਤੇ ਉਹਨਾਂ ਲਈ ਪੈਸੇ ਦੁਨੀਆ ਕੋਲ ਨਹੀਂ ਹੈਗੇ। ਸੋ ਇਹ ਲੇਕਿਨ ਇਹ ਆਪਣੀ ਆਪਣੀ ਥਾਂ ਦੇ ਉੱਤੇ ਕੁਦਰਤ ਦੇ ਜਿਹੜੇ ਵਿਖਾਲੇ ਜਿਹੜੇ ਸਾਡੇ ਸਾਹਮਣੇ ਆ ਰਹੇ ਨੇ, ਤੇ ਇਹਨਾਂ ਦੇ ਬਾਰੇ ਚ ਵਿਚਾਰ ਕਰਕੇ ਅਸੀਂ ਕੀ ਨਤੀਜਾ ਕੱਢੀਏ, ਇਹ ਸਵਾਲ ਹੈ ਇੱਥੇ ਬਾਬਾ ਗੁਰੂ ਨਾਨਕ ਦੇਵ ਜੀ ਲਈ, ਕਿ ਉਹ ਜਦੋਂ ਜਿਸ ਵੇਲੇ ਉਹ ਸਨ ਤੇ ਇੱਕ ਤਰਫ ਉਹ ਬਾਬਰ ਹਮਲਾ ਕਰ ਰਿਹਾ ਹੈ, ਦੂਜੀ ਪਾਸਿਓਂ ਜਿਹੜੇ ਉਹਨਾਂ ਦੀ ਉਸ ਵੇਲੇ ਜੇ ਕਾਲ ਪੈ ਰਹੇ ਨੇ, ਯਾਨੀ ਡਾਊਟ ਪੈ ਰਹੇ ਨੇ, ਲੋਕੀ ਮੁਖਤਲਿਫ ਤਰੀਕੇ ਦੇ ਨਾਲ ਮਰ ਰਹੇ ਨੇ, ਫਿਰ ਉਹਦੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਉਹਦੇ ਤੇ ਵਿਚਾਰ ਕਰਨ ਦੇ ਕਈ ਢੰਗ ਨੇ, ਔਰ ਉਹ ਸਾਰੇ ਢੰਗ ਕਰਨ ਵਾਲੇ ਸਮਝਦੇ ਨੇ ਕਿ ਉਹਨਾਂ ਦਾ ਢੰਗ ਸਹੀ ਹੈ। ਇਹ 'ਚ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਸਾਰੇ ਢੰਗ ਕਰਨ ਵਾਲੇ ਇਹ ਸਮਝਦੇ ਨੇ ਕਿ ਇਹ ਢੰਗ ਠੀਕ ਹੈਗਾ। ਜਿਹੜਾ ਚੋਰ ਹੈ, ਜਿਹੜਾ ਹਰਾਮਖੋਰ ਹੈ, ਉਹ ਵੀ ਇਹੋ ਹੀ ਸਮਝਦਾ ਹੈ ਕਿ ਉਹਦਾ ਢੰਗ ਜਿਹੜਾ ਹੈ ਜੀਵਨ ਦਾ ਉਹ ਸਹੀ ਹੈਗਾ। ਜਿਹੜਾ ਤੁਸੀਂ ਅਗਰ ਸਮਝੋ ਚੋਰ ਨੂੰ, ਤੇ ਚੋਰ ਦਾ ਕਸੂਰ ਕੀ ਹੈਗਾ? ਚੋਰ ਦਾ ਬੁਨਿਆਦੀ ਕਸੂਰ ਤੇ ਇਹ ਹੈ ਕਿ ਤੁਹਾਡੀ ਪ੍ਰਾਪਰਟੀ ਰਾਈਟ ਨੂੰ ਨਹੀਂ ਮੰਨ ਰਿਹਾ। ਕਿਉਂ ਜੀ? ਇੰਝ ਹੀ ਹੈ ਨਾ, ਕਿਉਂਕਿ ਉਹ ਤੁਹਾਡੀ ਪ੍ਰਾਪਰਟੀ ਦੀ ਸੈਂਟਿਟੀ ਹੈ, ਜਿਹੜੀ ਤੁਹਾਡੀ ਓਨਰਸ਼ਿਪ ਦੀ, ਉਹਨੂੰ ਉਹ ਨਿਗੇਟ ਕਰਦਾ ਹੈ ਚੋਰ ਜਿਹੜਾ ਹੈ, ਔਰ ਉਹ ਤੁਹਾਡੀ ਚੀਜ਼ ਜਿਹੜੀ ਹੈ ਉਹ ਲੈ ਜਾਂਦਾ ਹੈ ਬਗੈਰ ਕੁਛ ਦਿੱਤੇ ਤੋਂ। ਇਹ ਸਿਰਫ ਪ੍ਰਾਪਰਟੀ ਨੂੰ ਦੀ ਨਿਗੇਸ਼ਨ ਦਾ ਇੱਕ ਢੰਗ ਹੈ, ਤੇ ਉਹ ਸਮਝਦਾ ਕਿ ਉਹ ਵੀ ਠੀਕ ਕਰ ਰਿਹਾ ਹੈ। ਹਾਂਜੀ, ਮੈਂ ਡਾਕਟਰ ਸਾਹਿਬ ਇੱਕ ਗੱਲ ਕਰਾਂ ਕਿ ਜਿੱਦਾਂ ਬੀਬਾ ਜੀ ਨੇ ਵੀ ਕਿਹਾ ਕਿ ਦੋ ਲਹਿਰਾਂ ਪੋਜ਼ਿਟਿਵ ਔਰ ਨੈਗੇਟਿਵ ਦੀਆਂ ਸਾਈਡ ਬਾਈ ਸਾਈਡ ਚੱਲ ਰਹੀਆਂ ਨੇ, ਜਿੱਥੇ ਝੂਠ ਹੈ ਨਾਲ ਹੀ ਸੱਚ ਵੀ ਆ, ਜਿੱਥੇ ਚੋਰੀ ਕਰਨ ਵਾਲੇ ਉੱਥੇ ਦਾਨ ਕਰਨ ਵਾਲੇ ਵੀ ਲੋਕ ਨੇ। ਪਰ ਇਹ ਰਿਲੇਟਿਵ ਇੰਪੋਰਟੈਂਸ ਇਹਨਾਂ ਚੀਜ਼ਾਂ ਦੀ, ਜੇ ਝੂਠ ਵਾਲੇ ਨਾ ਹੋਣ ਤੇ ਸੱਚ ਵਾਲਿਆਂ ਦੀ ਵੀ ਕੋਈ ਕੀਮਤ ਨਾ ਹੋਵੇ, ਜੇ ਚੋਰੀ ਕਰਨ ਵਾਲੇ ਨਾ ਹੋਣ ਤੇ ਦਾਤਾਂ ਦੇਣ ਵਾਲਿਆਂ ਦੀ ਕੀਮਤ ਨਾ ਹੋਵੇ। ਜੇ ਹੀਰ ਦੀ ਫਾਰ ਐਗਜ਼ਾਮਪਲ ਅਸੀਂ ਲੈਂਦੇ ਹਾਂ ਕਿ ਹੀਰ ਦੇ ਵਿੱਚ ਜਿੱਦਾਂ ਇਹ ਸ਼ੇਰ ਹੀ ਮੈਨੂੰ ਯਾਦ ਆ ਗਿਆ ਕਿ ਹੀਰ ਨਾ ਜਿਉਂਦੀ ਕਦੇ ਅਜ਼ਲਾਂ ਤਲਕ, ਹੀਰ ਨਾ ਜਿਉਂਦੀ ਕਦੇ ਅਜ਼ਲਾਂ ਤਲਕ, ਉਸ ਵਕਤ ਦੇ ਕੈਦੋਂ ਅਤੇ ਖੇੜੇ ਬਿਨਾਂ। ਜੇ ਨੈਗੇਟਿਵ ਨਾ ਹੋਣ, ਪੋਜ਼ਿਟਿਵ ਦੀ ਕੋਈ ਵੈਲਿਊ ਨਹੀਂ। ਸੋ ਇਹਦੇ ਚ ਵੀ ਦੋਏ ਮਤਲਬ ਇਹ ਹੈ ਕਿ ਦੇਖੋ, ਇਹ ਹੈ ਕਿ ਇਹ ਤੇ ਤੁਸੀਂ ਵੀ ਵਿਚਾਰ ਕਰ ਰਹੇ ਹੋ ਇਸ ਵੇਲੇ ਜੋ ਤੁਸੀਂ ਕਹਿ ਰਹੇ ਹੋ। ਹਾਂਜੀ, ਤੁਸੀਂ ਵਿਚਾਰ ਕਰਨ ਵਾਲਿਆਂ ਦੀ ਇੱਕ ਸੱਥ ਵਿੱਚ ਹੋ। ਯੈਸ। ਤੇ ਉਸ ਤੋਂ ਜ਼ਿਆਦਾ ਉਸ ਸੱਥ ਵਿੱਚ ਹੋਣ ਤੋਂ ਇਲਾਵਾ ਤੁਹਾਡੀ ਖਾਸ ਹਸੀਅਤ ਨਹੀਂ ਹੈਗੀ। ਨਹੀਂ, ਮੈਂ ਇਹੀ ਕਹਿ ਰਿਹਾ ਸੀ ਕਿ ਸਾਡੀ ਜੋ ਪਰਸੈਪਸ਼ਨ ਬਣੀ ਹੈ ਕਿ ਸੱਚ ਚੰਗੀ ਚੀਜ਼ ਹੈ ਤੇ ਚੋਰੀ ਕਰਨਾ ਮਾੜੀ ਚੀਜ਼ ਹੈ, ਇਹ ਰਿਲੇਟਿਵ ਹੈ। ਜੇ ਚੋਰ ਹੀ ਨਾ ਹੋਣ, ਝੂਠ ਬੋਲਣ ਵਾਲੇ ਨਾ ਹੋਣ, ਤੇ ਸੱਚ ਦੀ ਵੀ ਕੋਈ ਅਹਿਮੀਅਤ ਨਾ ਹੋਵੇ। ਮੈਂ ਇਹ ਕਹਿ ਰਿਹਾ ਕਿ ਇਹ ਜਿਹੜੀ ਜਿਸ ਤਰੀਕੇ ਨਾਲ ਤੁਸੀਂ ਇੰਟਰਪ੍ਰੇਟ ਕਰ ਰਹੇ ਹੋ, ਇਹ ਕੁਦਰਤ ਦੇ ਉੱਤੇ ਵਿਚਾਰ ਕਰਨ ਦਾ ਇੱਕ ਢੰਗ ਹੈ। ਬਾਕੀ ਢੰਗਾਂ ਦੇ ਵਿੱਚ ਜਿਹੜੇ ਅਸੀਂ ਇਹਨਾਂ ਦੋ ਪੌੜੀਆਂ ਦੇ ਵਿੱਚ ਪੜ੍ਹੇ ਨੇ। ਹਾਂਜੀ, ਉਹ ਤਾਂ ਹੈ, ਨੈਚੁਰਲੀ ਵਿਊ ਪੁਆਇੰਟ ਹੈ। ਬਿਲਕੁਲ। ਤੇ ਮਤਲਬ ਇਹ ਹੈ ਕਿ ਜਿਵੇਂ
ਜਿਵੇਂ ਤੁਸੀਂ ਇਸ ਵੇਲੇ ਇਹ ਜਿਹੜਾ ਜੋ ਤੁਹਾਡਾ ਵਿਚਾਰ ਹੈ, ਜੋ ਜਿਹੜਾ ਤੁਸੀਂ ਵਿਚਾਰ ਕਰ ਰਹੇ ਹੋ, ਜਿਵੇਂ ਉਹਨੂੰ ਤੁਸੀਂ ਦਰੁਸਤ ਸਮਝ ਰਹੇ ਹੋ, ਮੰਨ ਰਹੇ ਹੋ, ਇਸੇ ਤਰੀਕੇ ਨਾਲ ਇਹ ਜਿਹੜੇ ਦੂਜੀਆਂ ਤਰ੍ਹਾਂ ਦੀਆਂ ਪ੍ਰੈਕਟਿਸਿਸ ਜਿਹੜੇ ਕਰ ਰਹੇ ਨੇ, ਉਹ ਵੀ ਇਹ ਸਮਝ ਰਹੇ ਨੇ ਕਿ ਉਹ ਠੀਕ ਕਰ ਰਹੇ ਨੇ। ਸਰ ਜਿਵੇਂ ਜ਼ਲਜ਼ਲਾ, ਜਿਵੇਂ ਜਿਹੜਾ ਭੂਚਾਲ ਆਇਆ ਹੈ, ਇਹਦੇ ਵਿੱਚ ਮਜ਼ਹਬੀ ਜਿਹੜੇ ਲੋਕ ਨੇ, ਕੁਝ ਲੋਕ ਤੇ ਕਹਿ ਰਹੇ ਨੇ ਜਿਓਲੋਜੀਕਲ ਇਵੈਂਟ ਹੈ, ਜਿਓਗ੍ਰਾਫੀਕਲ ਇਵੈਂਟ ਹੈ, ਲੇਕਿਨ ਕੁਝ ਲੋਕ ਕਹਿ ਰਹੇ ਨੇ ਸਾਡੇ ਗੁਨਾਹਾਂ ਦੀ ਸਜ਼ਾ ਹੈ ਜੀ। ਉਹਨਾਂ ਦਾ ਵੀ ਆਪਣਾ ਇੱਕ ਨੁਕਤਾ ਨਜ਼ਰ ਹੈ। ਬਿਲਕੁਲ ਬਿਲਕੁਲ। ਔਰ ਲੇਕਿਨ ਇਹ ਹੈ ਕਿ ਜਿਹੜਾ ਸੰਸਾਰੀ ਹਸਤੀ ਹੈ, ਜਿਹੜਾ ਸੰਸਾਰ ਹੈ, ਉਹਨੇ ਤੇ ਇਹ ਨਹੀਂ ਵੇਖਿਆ ਕਿ ਜੀ ਇਹਦੇ ਵਿੱਚ ਮਜ਼ਹਬੀ ਫਰਕ ਕੀ ਹੈ, ਇਹਦੇ ਵਿੱਚ ਈਸਾਈ ਨੂੰ ਮਾਰਨਾ ਹੈ ਕਿ ਮਰਨਾ ਹੈ, ਇਹਦੇ ਵਿੱਚ ਈਸਾਈ ਨੇ ਮਰਨਾ ਹੈ ਕਿ ਮੁਸਲਮਾਨ ਨੇ ਮਰਨਾ ਹੈ, ਉਹਨੇ ਮਰਨਾ ਹੈ ਕਿ ਸਿੱਖ ਨੇ ਮਰਨਾ ਹੈ। ਉਹਦੇ ਲਈ ਤੇ ਇਹ ਸਭ ਇੱਕ ਹੀ ਫੀਨੋਮੀਨਾ ਹੈ ਨਾ। ਲੇਕਿਨ ਜਿਹੜੇ ਇਹ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਅਗਰ ਉਹਨਾਂ ਦੀ ਗੱਲ ਮੰਨੀ ਜਾਏ ਤੇ ਫਿਰ ਉਹਦੇ ਵਿੱਚ ਤੇ ਇਹ ਹੈ ਕਿ ਫਿਰ ਜਿਹੜੇ ਕਾਫਰ ਨੇ ਉਹ ਮਾਰੇ ਜਾਣ, ਤੇ ਜਿਹੜੇ ਮੁਸਲਮਾਨ ਨੇ ਜਾਂ ਮਜ਼ਹਬ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਨਾ ਮਾਰਿਆ ਜਾਵੇ। ਲੇਕਿਨ ਇਹ ਹਮੇਸ਼ਾ ਜਿਹੜੀ ਇਹ ਰਹੀ ਹੈ ਇੰਟਰਪ੍ਰੀਟੇਸ਼ਨ ਕਿ ਜਦੋਂ ਵੀ ਕੋਈ ਕੁਦਰਤ ਦਾ ਇਸ ਤਰ੍ਹਾਂ ਦਾ ਨੈਗੇਟਿਵ ਵਿਖਾਲਾ ਆਉਂਦਾ ਹੈ ਤੇ ਉਹ ਕਹਿੰਦੇ ਨੇ, ਮਤਲਬ ਮਸਲਾ ਇਹ ਹੈ ਰਾਣਾ ਸਾਹਿਬ, ਮਸਲਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦਾ ਇੱਕ ਬਹੁਤ ਵੱਡਾ ਇਵੈਂਟ ਹੁੰਦਾ ਹੈ, ਡਿਸਟਰਕਟਿਵ ਇਵੈਂਟ ਹੁੰਦਾ ਹੈ, ਤੇ ਉਹਨੂੰ ਕਿਵੇਂ ਸਮਝਿਆ ਜਾਵੇ, ਉਹ ਕਿਉਂ ਹੋਇਆ। ਰਾਈਟ। ਇਹ ਬੰਦੇ ਦੀ ਜ਼ਿਹਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਨਾ, ਜਿਹੜੇ ਉਹ ਇਹ ਕਿਉਂ ਹੋਇਆ। ਗੁਰੂ ਨਾਨਕ ਵੀ ਤੇ ਇਹੀ ਕਹਿ ਰਹੇ ਨੇ ਜੀ ਕਿ ਆਪਣੇ ਆਪਣੇ ਤਰੀਕੇ ਨਾਲ ਸਾਰੇ ਵੇਖਦੇ ਨੇ, ਇਸ ਜੱਗ ਦੇ ਬਾਰੇ ਸਵਾਲ ਕਰਦੇ ਨੇ, ਈਵਨ ਇਵੈਂਟ ਦੇ ਬਾਰੇ ਵੀ ਕਰਦੇ ਨੇ ਲੋਕ। ਇਹ ਇਵੈਂਟ ਦੇ, ਇਹ ਜਿਹੜਾ ਸਾਰਾ ਕੁਛ ਹੈ, ਇਹ ਇਸ ਇਵੈਂਟ ਦੇ ਬਾਰੇ ਚ ਵੀ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ। ਐਗਜ਼ੈਕਟਲੀ। ਦੋ ਪੌੜੀਆਂ ਅਸੀਂ ਪੜ੍ਹੀਆਂ ਨੇ, ਇਹਨਾਂ ਨੂੰ ਤੁਸੀਂ ਇਹ ਭੁਚਾਲ ਹੈ ਇਹਦੇ ਬਾਰੇ ਚ ਗੱਲਾਂ ਕਰਦਿਆਂ ਵੀ ਤੁਸੀਂ ਇਹਦੇ ਰਿਐਕਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਜੋ ਅਸੀਂ ਦੋ ਪੌੜੀਆਂ ਚ ਪੜ੍ਹਿਆ। ਐਗਜ਼ੈਕਟਲੀ, ਦੈਟਸ ਵਾਟ ਆਈ ਐਮ ਸੇਇੰਗ ਕਿ ਜੋ ਦੋ ਪੌੜੀਆਂ ਚ ਅਸੀਂ ਪੜ੍ਹਿਆ ਹੈ ਉਹ ਐਗਜ਼ੈਕਟਲੀ ਜਿਵੇਂ ਗੁਰੂ ਨਾਨਕ ਦੀ ਕੋਈ ਅਫਾਕੀ ਚੀਜ਼ ਹੈ ਨਾ ਜੀ, ਇਟਸ ਅ ਯੂਨੀਵਰਸਲ ਸੌਰਟ ਆਫ ਉਹ ਲਾਅ ਕਹਿ ਰਿਹਾ ਕਿ ਯਾਰ ਹਰ ਆਦਮੀ ਆਪਣੇ ਹਵਾਲੇ ਨਾਲ ਇਹਨੂੰ ਦੇਖਦਾ ਹੈ, ਇਹਦਾ ਆਪਣਾ ਢੰਗ ਦੇਖਦਾ ਹੈ, ਇਹਦੇ ਆਪਣਾ ਐਂਗਲ ਹੈ ਉਹਦਾ ਦੇਖਣ ਦਾ। ਬਿਲਕੁਲ, ਮਤਲਬ ਇਹ ਹੈ ਕਿ ਉਹਨੇ ਹਰ ਇੱਕ ਬੰਦੇ ਨੇ ਇੱਕ ਛੋਟਾ ਜਿਹਾ ਆਪਣਾ ਖਾਨਾ ਜਾਂ ਛੋਟਾ ਜਿਹਾ ਛੋਟੀ ਜਿਹੀ ਬਾਰੀ ਖੋਲੀ ਹੈ ਆਪਣੀ, ਜਿਹਦੇ ਰਾਹੀਂ ਉਹ ਵੇਖਦਾ ਹੈ। ਤੇ ਲੇਕਿਨ ਇਹ ਹੈ ਕਿ ਜਿਹੜਾ ਮਸਲਨ ਹੁਣ ਇਹ ਜੋ ਭੁਚਾਲ ਦੇ ਵਿੱਚ ਹੋਇਆ ਹੈ, ਇਹਦੇ ਲਈ ਇਸ ਸਵਾਲ ਦਾ ਜਵਾਬ ਕਿਵੇਂ ਦਈਏ। ਇਹ ਸਾਰਾ ਜਿਹੜਾ ਜਪਜੀ ਸਾਹਿਬ ਵਿੱਚ ਜਿਹੜਾ ਸਵਾਲ ਹੈ ਪੂਰੇ ਜਪਜੀ ਸਾਹਿਬ ਦੇ ਵਿੱਚ, ਉਹ ਇਹੋ ਹੀ ਹੈ ਕਿ ਇਸਦਾ ਜਵਾਬ ਕੀ ਦਈਏ। ਕਿ ਇਹ ਨਹੀਂ, ਉਹ ਤਾਂ ਕਹਿੰਦਾ ਨਾ ਜਜਮੈਂਟਲ ਹੋਣਾ ਨਹੀਂ ਨਾ ਚਾਹੁੰਦਾ ਆਪਣਾ ਗੁਰੂ ਨਾਨਕ ਤੇ। ਹਾਂਜੀ, ਲੇਕਿਨ ਮੇਰਾ ਮਤਲਬ ਹੈ ਕਿ ਕੀ ਅਸੀਂ ਇਹਨੂੰ ਇਵੇਂ ਸਮਝੀਏ ਕਿ ਜਿਹੜੀ ਉਹ ਹਸਤੀ, ਕੋਈ ਇੱਕ ਹਸਤੀ ਹੈਗੀ ਹੈ ਜਿਹਨੂੰ ਗੁੱਸਾ ਆ ਗਿਆ ਤੇ ਉਹਨੇ ਲੋਕਾਂ ਦੇ ਗੁਨਾਹਾਂ ਤੋਂ ਗੁੱਸਾ ਖਾ ਕੇ ਕਰ ਦਿੱਤਾ ਹੈ। ਮੇਰਾ ਖਿਆਲ ਹੈ ਜਪਜੀ ਚ ਨਾ ਕਿਤੇ ਇਹ ਯਕੀਨਨ ਹੋਏਗਾ, ਜਿਹੜਾ ਕਿ ਮੈਂ ਹਾਲੇ ਤੱਕ ਮੈਂ ਬਹੁਤ ਲੇਟ ਦੇਖਿਆ ਕਿ
ਕਿ ਜਿੰਨਾ ਇਲਮ ਦੀ ਤਰਵੀਜ ਹੋ ਰਹੀ ਹੈ, ਤਰੱਕੀ ਹੋ ਰਹੀ ਹੈ, ਉਹਦੀ ਐਕਸਪਲੇਨੇਸ਼ਨ ਨੂੰ ਕਿਸੇ ਹੱਦ ਤੱਕ ਮੰਨਿਆ ਜਾਏ। ਹੋਏਗਾ ਕਿਤੇ ਨਾ ਕਿਤੇ। ਕੀ ਖਿਆਲ ਤੁਹਾਡਾ? ਇੰਜ ਸ਼ਾਇਦ ਗੱਲ ਨਹੀਂ ਹੋਈ, ਬਲਕਿ ਜਿਹੜਾ ਇਲਮ ਹੈ, ਜਿਹੜਾ ਗਿਆਨ ਜਿਹੜਾ ਹੈ, ਉਹ ਨੂੰ ਵੀ ਇੱਕ ਢੰਗ ਇਹਦੇ ਵਿੱਚ ਮੰਨਿਆ ਗਿਆ ਹੈ। ਪਰ ਗੱਲ ਤੇ ਇਹ ਹੈ ਕਿ ਇਹ ਜਿਹੜਾ ਜੇ ਕੋਈ ਇਹ ਕਹੇ ਕਿ ਜੀ ਇਹ ਸਾਡੇ ਭੈੜੇ ਜਿਹੜੇ ਕੰਮ ਸਨ, ਇਹ ਉਹਨਾਂ ਦੇ ਨਤੀਜੇ ਦੇ ਤੌਰ ਤੇ ਰੱਬ ਨੇ ਜਾਂ ਭਗਵਾਨ ਨੇ ਇਹ ਭੁਚਾਲ ਲਿਆਂਦਾ ਹੈ, ਜੇ ਇਹ ਕਿਹਾ ਜਾਏ, ਇਹਦਾ ਮਤਲਬ ਇਹ ਸਾਇੰਟੀਫਿਕਲੀ ਇਹਨੂੰ ਨੇਗੇਟ ਵੀ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਅੱਛਾ, ਲੇਕਿਨ ਇਹ ਹੈ ਕਿ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੀ ਵੀ ਹਸਤੀ ਨੂੰ, ਜਿਹੜੀ ਵੀ ਇਹ ਕਹਿਣ ਲਈ ਮੰਨ ਰਹੇ ਹੋ, ਤੁਸੀਂ ਇਹ ਮੰਨ ਰਹੇ ਹੋ ਕਿ ਤੁਸੀਂ ਭੈੜਾ ਕੰਮ ਕੀਤਾ ਤੇ ਉਹ ਆਪਣਾ ਉਹਦਾ ਵੈਰ ਤੁਹਾਡੇ ਨਾਲ ਵੱਧ ਗਿਆ, ਠੀਕ ਹੈ ਨਾ? ਨਹੀਂ ਸਰ ਜੀ, ਜਿੱਦਾਂ ਹੁਣ ਅਸੀਂ এনवायरमेंट ਨੂੰ ਖਰਾਬ ਕਰ ਰਹੇ ਹਾਂ ਤੇ ਉਹਦਾ ਹੀ ਨਤੀਜੇ ਨੇ ਨਾ। ਕਾਫੀ ਚੀਜ਼ਾਂ ਜਿਹੜੀਆਂ ਸਾਡੇ ਨਾਲ ਹੁੰਦੀਆਂ ਨੇ, ਉਹਨਾਂ ਦੇ ਨਤੀਜੇ ਨੇ। ਨਹੀਂ, ਮੇਰਾ ਮਤਲਬ ਇਹ ਹੈ ਕਿ ਜੇ ਇਹਨੂੰ ਟ੍ਰੈਡੀਸ਼ਨਲ ਤਰੀਕੇ ਨਾਲ, ਜਿਵੇਂ ਰਾਣਾ ਸਾਹਿਬ ਨੇ ਕਿਹਾ ਨਾ ਕਿ ਬਈ ਕੁਝ ਲੋਕ ਸਮਝਦੇ ਨੇ ਕਿ ਜੀ ਬੰਦਿਆਂ ਦੇ ਗੁਨਾਹਾਂ ਦੇ ਸਜ਼ਾ ਦਿੱਤੀ ਜਾ ਰਹੀ ਹੈ, ਤੇ ਮੈਂ ਇਹ ਕਹਿ ਰਿਹਾ ਕਿ ਉਹਦੇ ਵਿੱਚ ਫਿਰ ਇਹ ਫਰਜ਼ ਕਰਨਾ ਪਏਗਾ ਕਿ ਜਿਹੜੀ ਸਜ਼ਾ ਦੇਣ ਵਾਲੀ ਹਸਤੀ ਹੈ, ਉਹਦੇ ਵਿੱਚ ਵੈਰ, ਦੂਜਿਆਂ ਦੇ ਨਾਲ ਵੈਰ ਦਾ ਜਜ਼ਬਾ ਪੈਦਾ ਹੋ ਸਕਦਾ ਹੈ। ਲੇਕਿਨ ਜਿਹੜੀ ਸੰਸਾਰੀ ਹਸਤੀ ਹੈ, ਉਹ ਤੇ ਨਿਰਵੈਰ ਹੈ। ਮੌਲਵੀ ਦੀ ਜਿਹੜੀ ਹਸਤੀ ਹੈ ਨਾ, ਉਹ ਵੈਰ ਵਾਲੀ ਹੈ। ਆਹੋ, ਲੇਕਿਨ ਮਤਲਬ ਇਹ ਹੈ ਮੌਲਵੀ ਤੇ ਵੈਰ ਵਾਲੀ ਹੈ ਨਾ, ਲੇਕਿਨ ਜਿਹਦੀ ਗੁਰੂ ਨਾਨਕ ਜੀ ਜ਼ਿਕਰ ਕਰ ਰਹੇ ਨੇ, ਉਹ ਤੇ ਇਹ ਹੈ ਕਿ ਉਹ ਵੈਰ, ਉਹ ਨਿਰਵੈਰ, ਵੈਰ ਦਾ ਉਹਦੇ ਵਿੱਚ ਕੋਈ ਰਲਾ ਹੀ ਨਹੀਂ ਹੈਗਾ। ਹਾਂ, ਆਪੋਜ਼ਿਟ ਹੈ, ਬਿਲਕੁਲ ਸਹੀ। ਉਹ ਮਤਲਬ ਉਹ ਵੈਰ ਕਰਨਾ ਜਾਂ ਨਾ ਕਰਨਾ ਉਹਦੀ ਹੋਣ ਦਾ, ਉਹਦੀ ਹਸਤੀ ਦਾ ਹਿੱਸਾ ਹੀ ਨਹੀਂ ਹੈਗਾ। ਸਹੀ। ਡਾਕਟਰ ਸਾਹਿਬ, ਦੋ ਤਰ੍ਹਾਂ ਦੀ ਡਿਵੀਜ਼ਨ ਆ ਜਿਹੜੇ ਵਿਊ ਪੁਆਇੰਟਸ ਆਪਾਂ ਦੇਖ ਰਹੇ ਹਾਂ। ਨੰਬਰ 1 ਤਾਂ ਹੈਗੇ ਨੇ ਜਿਹੜੇ ਕਿ ਮੈਨ ਮੇਡ ਵਿਊ ਪੁਆਇੰਟਸ ਆ, ਜਾਂ ਸੁਸਾਇਟੀ ਮੇਡ ਵਿਊ ਪੁਆਇੰਟਸ ਹੈਗੇ, ਜਿਹਦੇ 'ਚ ਸਭ ਕੁਛ ਆ ਜਾਂਦਾ, ਧਰਮ, ਰਿਲੀਜਨ, ਹਰ ਚੀਜ਼। ਔਰ ਦੂਸਰਾ ਵਿਊ ਪੁਆਇੰਟ ਜਿਹੜਾ ਕਿ ਨੈਚੁਰਲ ਆ, ਜਿਹਦਾ ਕਿ ਅੰਤ ਲੱਭਣਾ ਜਾਂ ਸਮਝਣਾ ਬਹੁਤ ਮੁਸ਼ਕਿਲ ਹੈ, ਬਾਬਾ ਨਾਨਕ ਜੀ ਕਹਿੰਦੇ ਨੇ। ਇਹ ਨੈਚੁਰਲ ਵਰਸਿਸ ਮੈਨ ਵਿਊ ਪੁਆਇੰਟਸ ਦੀ ਮੇਰੇ ਕੋਲ ਡਿਸਕਸ਼ਨ ਕਰ ਰਹੇ ਆਪਾਂ। ਮਤਲਬ ਇਹ ਹੈ ਕਿ ਉਹ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਪਰਤ ਖੋਲ ਰਹੇ ਨੇ ਕਿ ਜਿਹੜਾ ਕੁਦਰਤ ਦੇ ਬਾਰੇ 'ਚ ਵਿਚਾਰ ਹੋ ਰਿਹਾ ਹੈ ਜਾਂ ਕੀਤਾ ਜਾ ਰਿਹਾ ਹੈ, ਉਹਦੇ ਕੀ ਢੰਗ ਤੇ ਕੀ ਅੰਦਾਜ਼ ਨੇ। ਤੇ ਉਹ ਲੇਕਿਨ ਇਹ ਹੈ ਕਿ ਉਹ ਕਹਿਣਾ ਸਿਰਫ ਇਹ, ਮੇਰੇ ਖਿਆਲ 'ਚ ਕਹਿਣਾ ਇਹ ਚਾਹੁੰਦੇ ਨੇ ਕਿ ਇਹ ਇੱਕ ਲਿਮਿਟਡ ਹੈ, ਔਰ ਇਹਨਾਂ ਦੇ ਵਿੱਚੋਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਹੜਾ ਚੰਗਾ ਤੇ ਕਿਹੜਾ ਭੈੜਾ ਹੈ। ਇਹ ਸਾਰੇ ਆਪਣੀ ਆਪਣੀ ਥਾਂ ਤੇ ਹੋ ਰਹੇ ਨੇ। Which I think is beautiful, that Guru Nanak Ji said in the so-called negative pauri that Nanak Neech kahe vichar, in replacement of Kudrat Kavan kaha vichar in the other one. It's so beautiful. Good observation. ਕਿ ਇਹਦੇ ਵਿੱਚ ਕੁਦਰਤ ਜਿਹੜੀ ਹੈ ਉਹ ਬਾਬਾ ਉਹ ਨੀਚ ਹੋ ਗਈ, ਨੀਚ ਹੈ। ਨਾਨਕ ਨੀਚ ਕਹੇ ਵਿਚਾਰ। ਇੱਥੇ ਉਹ ਐਸਟੈਬਲਿਸ਼ ਕਰਦੇ ਨੇ ਬਾਬਾ ਨਾਨਕ ਕਿ ਮੈਂ ਆਈ ਐਮ ਨੋਟ ਜਜਿੰਗ, ਕਿਉਂਕਿ ਮੈਂ ਤੇ ਆਪ ਮਤਲਬ ਮੈਂ ਆਪਣੇ ਆਪ ਨੂੰ ਬਹੁਤ ਨਿਮਾਣਾ ਔਰ ਨੀਚ ਸਮਝਦਾ ਹੈ। ਆਈ ਐਮ ਨੋਟ ਬੀਇੰਗ ਜਜਮੈਂਟਲ,
ਮੈਂ ਤੇ ਇਸ ਕਾਬਿਲ ਵੀ ਨਹੀਂ ਕਿ ਆਪਣੇ ਆਪ ਨੂੰ ਇਸ ਮਤਲਬ ਸ੍ਰਿਸ਼ਟੀ ਤੋਂ ਵਾਰ ਸਕਾਂ, ਲਾਈਕ ਹੀ ਸੇਜ਼ ਜੋ ਤੁਧ ਭਾਵੇ, ਕਿਉਂਕਿ ਇਹੀ ਉਹੀ ਗੱਲ ਹੈ ਨਾ ਕਿ ਵੀ ਜਿਹੜਾ ਲਾਅ ਆਫ ਦ ਯੂਨੀਵਰਸ ਹੈ ਉਹ ਉਹਦੇ ਬਣਾਇਆ ਹੋਇਆ ਆ ਕਿ ਜਿਹੜਾ ਕਿ ਜਿੱਦਾਂ ਕਹਿੰਦੇ ਨੇ ਸਜੀਵੀ ਹੈ, ਸਲਾਮਤ, ਸਦਾ ਸਲਾਮਤ, ਸਦੀਵੀ ਹੈ, ਐਂਡ ਜਿਹੜਾ ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ। So he is not being judgmental at any cost. ਉਹ ਆਪਣੇ ਆਪ ਨੂੰ ਇਹ ਕਹਿ ਰਿਹਾ ਮੈਂ ਤੇ ਇਹਨਾਂ ਤੋਂ ਵੀ ਨੀਚੇ, I am just telling you how people are going about observing this world, ਕਿ ਉਹ ਕੀ ਦੇਖ ਰਹੇ ਨੇ ਔਰ ਕੀ ਕਰ ਰਹੇ ਨੇ ਔਰ ਸਭ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਹਾਂਜੀ ਉਹ ਉਸ ਯੂਨੀਵਰਸਲ ਲਾਅ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ। और मेरा ख्याल है कि ये भी कह रहे हैं कि नानक नीच के मैं बहुत एक मामूली आदमी हाँ, मेरा भी एक विचार है, मेरा अपना भी खुद एक विचार है, बाकी भी विचार ने, but this is my viewpoint। ਉਹ ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਜ਼ਿਆਦਾ ਤੇ ਆਸਾਨ ਤਰੀਕਾ ਇਹ ਹੈ ਕਿ ਉਹ ਆਪਣੇ ਆਪ ਨੂੰ ਜਿਹੜੇ ਜਿਨ੍ਹਾਂ ਨੂੰ ਨੀਚ ਮੰਨਿਆ ਜਾ ਰਿਹਾ ਹੈ ਸੁਸਾਇਟੀ 'ਚ, ਉਹ ਆਪਣੇ ਆਪ ਨੂੰ ਉਹਨਾਂ ਦੇ ਨਾਲ ਆਇਡੈਂਟੀਫਾਈ ਕਰ ਰਹੇ ਨੇ। ਨਾਲ ਆਲਸੋ ਆਪਣੀ ਵੀ ਤਾਂ ਦੱਸ ਰਹੇ ਨੇ ਕਿ ਮੈਂ ਤੇ ਹਾਲੇ ਸ਼ੁਰੂ ਕੀਤਾ, ਮੈਂ ਵੀ ਨਹੀਂ ਹਾਲੇ ਸਮਝਿਆ ਪੂਰਾ, ਮੈਨੂੰ ਵੀ ਨਹੀਂ ਸਮਝ ਹਾਲੇ ਪੂਰੀ, ਮੈਂ ਵੀ ਸਮਝਣ ਦੀ ਕੋਸ਼ਿਸ਼ ਹੀ ਕਰ ਰਹੀ ਹਾਂ, ਤੁਹਾਡੇ ਵਾਂਗੂ ਸਾਰੇ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਵੀ ਕਰ ਰਿਹਾ, ਔਰ ਲਾਈਕ ਅਮਰ ਸਰ ਕੇ ਵੀ ਆ ਮੇਰਾ ਵਿਚਾਰ ਹੈ। ਹਾਂਜੀ ਬਿਲਕੁਲ ਠੀਕ। ਲਓ ਜੀ ਬਸ ਅੱਜ ਇੰਨਾ ਕਰਨਾ ਹੈ। ਇੱਕ ਗੱਲ ਸੀ ਸਰ ਜੀ ਜਿਹੜੀ ਆ ਸੀਗਾ ਨਾ ਅਸੰਖ ਮੂਰਖ ਅੰਧਕੋਰ, ਇਹ ਉਹਨਾਂ ਦੇ ਬਾਰੇ ਗੱਲ ਹੋ ਰਹੀ ਹੈ ਕਿ ਵੀ ਜਿਹੜੇ ਕਿ ਵੀ ਅੰਧ ਵਿਸ਼ਵਾਸੀ ਨੇ ਉਹਨਾਂ ਦਾ ਇੰਨਾ ਇਨਗ੍ਰੇਨਡ ਹੈਗਾ ਆ, ਔਰ ਮਤਲਬ ਕਿ ਇੰਨਾ ਇਨਗ੍ਰੇਨਡ ਹੈਗਾ ਉਹਨਾਂ ਦੀ ਥਾਟ ਪ੍ਰੋਸੈਸ ਕਿ ਜਿਹਦੇ ਚੋਂ ਨਿਕਲ ਨਹੀਂ ਸਕ ਰਿਹਾ। ਹਾਂ ਬਿਲਕੁਲ ਗੌਰ ਵਾਂਗੂ। ਬਿਲਕੁਲ 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 ਉਹ ਇੰਨੇ ਡੂੰਘੇ ਡੁੱਬ ਗਏ ਨੇ ਉਹਦੇ 'ਚ ਕਿ ਉਹ ਤੋਂ ਨਿਕਲ ਨਹੀਂ ਸਕਦੇ, ਬਲੈਕ ਹੋਲ 'ਚ। ਹਾਂਜੀ ਠੀਕ ਹੈ ਸਰ ਜੀ, ਬਹੁਤ ਸ਼ੁਕਰੀਆ ਸਰ ਜੀ। ਅੱਛਾ ਜੀ ਓਕੇ ਜੀ, ਫਿਰ ਬਹੁਤ ਸ਼ੁਕਰੀਆ। ਸੋ ਅਗਲੀ ਵਾਰ ਸਰ ਜੀ ਆਪਾਂ ਫਿਰ ਸਿਰਫ ਇਹ 19 ਨਹੀਂ ਕਰਨੀ ਹੈ, ਸਿਰਫ ਇੱਕ ਪੌੜੀ ਕਰਨੀ ਹੈ, ਤੇ ਫਿਰ ਅਸੀਂ ਜਿਹੜੀ ਹੈ ਨਾ ਪਿਛਲੀਆਂ ਇਹਨਾਂ ਸਾਰੀਆਂ ਪੌੜੀਆਂ ਤੇ ਫਿਰ ਇਕੱਠਿਆਂ ਕਰਕੇ ਬਣਾ ਕੇ ਗੱਲ ਕਰਨੀ ਹੈ। ਸਹੀ ਹੈ। ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ ਜੀ। ਓਕੇ।